ਸਿੰਘ ਜੀ ਕਈ ਬੰਦੇ ਬੜੇ ਜੁਗਾੜੀ ਹੁੰਦੇ ਆ ਤੇ ਕਈ ਜਿਹੜੇ ਆ ਉਸ ਜੁਗਾੜ ਦੇ ਨਾਂ ਦੇ ਵਿੱਚ ਕਹਿ ਲਓ ਵੀ ਧੋਖਾ ਜਿਹੜਾ ਉਹ ਕਰ ਜਾਂਦੇ ਆ। ਭਾਰਤੀ ਮੂਲ ਦਾ ਇੱਕ ਇੰਜੀਨੀਅਰ ਜਿਹੜਾ ਬੰਦਾ ਸੀਗਾ, ਵੈਂਡਰ ਸੀਗਾ ਐਪਲ ਕੰਪਨੀ ਦੇ ਲਈ, ਧਿਰੇਂਦਰ ਪ੍ਰਸਾਦ। ਉਸਨੇ ਐਪਲ ਨੂੰ ਕਹਿੰਦੇ ਕਈ ਸਾਲਾਂ ਤੱਕ ਚੂਨਾ ਲਾਉਂਦਾ ਰਿਹਾ ਤੇ ਕੁੱਲ ਮਿਲਾ ਕੇ ਤਕਰੀਬਨ 17-18 ਮਿਲੀਅਨ ਡਾਲਰ ਦਾ ਉਸਨੇ ਫਰਾਡ ਦੀ ਸਕੀਮ ਖੇਡੀ ਤੇ ਉਸਨੂੰ ਝੂਨਾ ਲਾ ਗਏ ਐਪਲ ਵਾਲਿਆਂ ਨੂੰ। ਇਹ ਸਾਬਕਾ ਐਪਲ ਦਾ EMPLOYE, ਇਸ ਨੂੰ ਹੁਣ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ, 3 ਸਾਲ ਦੀ ਸਜ਼ਾ ਹੋਵੇਗੀ। ਤੇ ਨਾਲ ਦੇ ਨਾਲ ਅਦਾਲਤ ਨੇ, ਜੱਜ ਸਾਹਿਬਾਨ ਨੇ ਕਿਹਾ ਵੀ ਭਾਈ ਜਿੰਨਾ ਤੂੰ ਐਪਲ ਤੋਂ ਚੋਰੀ ਕੀਤਾ ਆ ਉਹ ਤੈਨੂੰ ਸਾਰੇ ਦਾ ਸਾਰਾ ਵਾਪਸ ਵੀ ਦੇਣਾ ਪੈਣਾ ਆ। ਫੈਡਰਲ ਕੋਰਟ ਦੇ ਵਿੱਚ ਇਹ ਸੁਣਵਾਈ ਚੱਲ ਰਹੀ ਸੀ। ਇਸਨੇ ਕਨਸਪੀਰੇਸੀ ਟੂ ਕਮਿਟ ਮੇਲ ਵਾਇਰ ਫਰਾਡ, ਚਾਰਜ ਆਫ ਕਨਸਪੀਰੇਸੀ ਟੂ ਡੀਫਰਾਡ US ਸਟੇਟ, ਇਹਦੇ ਵਿੱਚ ਆਪਣੇ ਆਪ ਨੂੰ ਦੋਸ਼ੀ ਕਬੂਲ ਕੀਤਾ। ਸੈਨ ਹੋਜ਼ੇ ਦੇ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਧਿਰੇਂਦਰ ਪ੍ਰਸਾਦ ਨੂੰ ਜਿਹੜੇ ਮਿਲੀਅਨਸ ਆਫ ਡਾਲਰ ਦੇ ਐਸੈਟਸ ਆ ਉਹ ਬਣਾਏ, ਉਸ ਨੂੰ ਫੋਰਫਿਟ ਕਰਨ ਦੇ ਲਈ ਆਖਿਆ ਤੇ ਜਿਹੜਾ ਰੈਸਟੀਟਿਊਸ਼ਨ ਆ ਉਹ 17 ਮਿਲੀਅਨ ਡਾਲਰ ਤੋਂ ਵੱਧ ਦਾ ਜਿਹੜਾ ਬਣਦਾ ਐਪਲ ਨੂੰ ਉਹ ਵਾਪਸ ਦੇਣਾ ਆ। ਤੇ IRS ਨੂੰ ਜਿਹੜਾ ਨੇ ਟੈਕਸ ਦੇ ਵਿੱਚ ਚੂਨਾ ਲਾਇਆ 1.8 ਮਿਲੀਅਨ ਡਾਲਰ ਉਹਨਾਂ ਨੂੰ ਦੇਣ ਨੂੰ ਆਖਿਆ ਆ। ਜੀ, ਪ੍ਰਸਾਦ ਸਾਹਿਬ ਨੇ ਕਹਿੰਦੇ ਵੀ 2008 ਦੇ ਵਿੱਚ ਐਪਲ ਕੰਪਨੀ ਨੂੰ ਜੁਆਇਨ ਕੀਤਾ ਸੀ ਤੇ 2011 ਤੋਂ ਲੈ ਕੇ 2018 ਤੱਕ US ਦੇ ਅਟਾਰਨੀ ਆਫਿਸ ਜੋ ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ, ਉਹਨਾਂ ਦੇ ਮੁਤਾਬਕ 2 ਵੈਂਡਰਸ ਦੇ ਨਾਲ ਜਿਹੜਾ ਰਲ ਕੇ ਕਿਕਬੈਕਸ ਲਏ, ਜਿੱਦਾਂ ਆਪਾਂ ਕਹਿੰਦੇ ਅੰਡਰ ਦੀ ਟੇਬਲ ਪੈਸੇ ਲੈ ਲਏ, ਇੰਡੀਆ ਵਾਲੀ ਆਦਤ ਨਹੀਂ ਗਈ ਜੀ। ਤੇ ਪਾਰਟਸ ਚੋਰੀ ਕਰਦਾ ਰਿਹਾ, ਇਨਵਾਇਸਸ ਦੇ ਵਿੱਚ ਪੈਸੇ ਵਧਾ ਕੇ ਉਹਨਾਂ ਦੀ ਪ੍ਰਾਈਸ ਨੂੰ ਇਨਫਲੇਟ ਕੀਤਾ, ਜਿਹਦੇ ਕਰਕੇ ਐਪਲ ਨੂੰ ਜਿਹੜਾ ਬਾਅਦ ਦੇ ਵਿੱਚ ਕਾਫੀ ਨੁਕਸਾਨ ਸਹਿਣਾ ਪਿਆ। ਤੇ ਗਵਰਨਮੈਂਟ ਨੇ ਉਹਦੀ ਆਲਰੇਡੀ 5.5 ਮਿਲੀਅਨ ਡਾਲਰ ਦੀ ਜਿਹੜੀ ਐਸੈਟਸ ਆ ਪ੍ਰਸਾਦ ਦੀ, ਉਹ ਆਲਰੇਡੀ ਆਪਣੇ ਕਬਜ਼ੇ 'ਚ ਲੈ ਲਈ ਹੈਗੀ ਆ। ਤੇ ਜੱਜ ਨੇ ਕਿਹਾ ਵੀ 8.1 ਮਿਲੀਅਨ ਡਾਲਰ ਇਹਨੂੰ ਹੋਰ ਦੇਣਾ ਪਊਗਾ ਔਨ ਟੌਪ ਆਫ 17.4 ਮਿਲੀਅਨ ਡਾਲਰ ਜਿਹੜਾ ਉਹਨੂੰ ਐਪਲ ਨੂੰ ਦੇਣਾ ਹੈਗਾ ਆ। ਸੋ ਜੱਜ ਨੇ 8.1 ਮਿਲੀਅਨ ਕਿਹਾ ਵੀ ਉਹਦੀ ਜਿਹੜੀ ਹੋਰ ਪ੍ਰੋਪਰਟੀ ਆ ਉਹਨੂੰ ਫੋਰਫੀਚਰ ਕਰ ਲਓ, 17.4 ਮਿਲੀਅਨ ਉਹ ਦੇਣਾ ਪੈਣਾ ਆ। ਤੇ 1.9 ਬਿਲੀਅਨ ਡਾਲਰ ਇੰਟਰਨਲ ਰੈਵਨਿਊ ਸਰਵਿਸ ਨੂੰ ਦੇਣਾ ਪੈਣਾ ਆ, ਕਿਉਂਕਿ ਟੈਕਸ ਵੀ ਨਹੀਂ ਦਿੱਤਾ ਜਿਹੜੀ ਇਹ ਸਾਰੀ ਚੋਰੀ ਕੀਤੀ ਸੀਗੀ। ਤੇ 3 ਸਾਲ ਸੁਪਰਵਾਈਜ਼ਡ ਜਿਹੜਾ ਆ ਜੇਲ੍ਹ ਇੱਕ ਤਰ੍ਹਾਂ ਦੇ ਨਾਲ ਆ, ਜਿਹੜਾ ਹਾਊਸ ਅਰੈਸਟ ਹੁੰਦਾ ਮੇਰੇ ਹਿਸਾਬ ਨਾਲ, ਉਹਦੇ ਵਿੱਚ ਉਹਨੂੰ ਰੱਖਿਆ ਜਾਊਗਾ। ਇਹਦੇ ਨਾਲ 2 ਕਨਸਪੀਰੇਟਰ ਸੀਗੇ ਹੋਰ ਇਹਦੇ ਸਾਜ਼ਿਸ਼ਘਾੜੇ, ਰੋਬਰਟ ਗੈਰੀ ਹੈਂਸਨ ਤੇ ਡੌਨ M ਬੇਕਰ। ਇਹਨਾਂ ਨੇ ਵੀ ਜਿਹੜਾ ਵੈਂਡਰ ਕੰਪਨੀਜ਼ ਦੇ ਤੌਰ ਦੇ ਉੱਤੇ ਆਪਰੇਟ ਕਰਦੇ ਰਹੇ, ਬਿਜ਼ਨਸ ਐਪਲ ਦੇ ਨਾਲ ਕਰ ਰਹੇ ਸੀ ਤੇ ਇਸ ਕ੍ਰਾਈਮ ਦੇ ਵਿੱਚ ਆਪਣੀ ਇਨਵੋਲਵਮੈਂਟ ਆ ਉਸ ਨੂੰ ਮੰਨਿਆ ਹੈਗਾ ਆ। ਸੋ ਇਹ ਮਦਰਬੋਰਡਸ ਆ ਉਹ ਸ਼ਿਪ ਕਰਦਾ ਸੀਗਾ ਪ੍ਰਸਾਦ, ਐਪਲ ਤੋਂ ਜਿਹੜਾ ਬਿਲੋਂਗ ਕਰਦੇ ਸੀਗੇ। ਬੇਕਰ ਦੀ ਜਿਹੜੀ ਕੰਪਨੀ ਆ ਉਹਨਾਂ ਨੇ ਔਰੇਂਜ ਕਾਊਂਟੀ 'ਚ ਖੋਲੀ ਸੀਗੀ। ਉੱਥੇ ਕੀ ਕਰਦੇ ਸੀ ਵੀ ਇਸ ਕੰਪਨੀ ਦੇ ਮਦਰਬੋਰਡ ਤੋਂ ਜਿਹੜੇ ਕੰਪੋਨੈਂਟਸ ਆ ਉਹਨਾਂ ਨੂੰ ਹਾਰਵੈਸਟ ਕਰਦੇ ਸੀ, ਕੱਢ ਲੈਂਦੇ ਸੀਗੇ। ਪ੍ਰਸਾਦ ਫਿਰ ਐਪਲ ਨੂੰ ਉਹੀ ਜਿਹੜੇ ਲਾਏ ਹੋਏ ਕੰਪੋਨੈਂਟ ਆ ਉਹੀ ਮੁੜ ਕੇ ਜਿਹੜਾ ਉਹ ਵੇਚੀ ਜਾਂਦਾ ਸੀ। ਜਿਸਕੀ ਟੋਪੀ ਉਸਕੇ ਸਿਰ ਲਾਉਣ ਦੀ ਧਿਰੇਂਦਰ ਪ੍ਰਸਾਦ ਨੇ ਪੂਰੀ ਕੋਸ਼ਿਸ਼ ਕੀਤੀ ਤੇ ਹੁਣ 3 ਸਾਲ ਦੀ ਚਾਹੇ ਸੁਪਰਵਾਈਜ਼ਡ ਜੇਲ੍ਹ ਆ, ਮੰਨਿਆ ਆ, ਪਰ ਇੰਨੇ ਮਿਲੀਅਨਸ ਆਫ ਡਾਲਰ ਦੇਣ ਨੂੰ ਆਖਿਆ ਆ। ਹੁਣ ਇਹ ਤਾਂ ਕਹੂਗਾ ਵੀ ਮੈਂ ਤਾਂ ਭਾਈ ਬੈਂਕਰਪਟ ਆ, ਵੀ ਮੇਰੇ ਕੋਲ ਤਾਂ ਕੁਛ ਵੀ ਜਿਹੜਾ ਉਹ ਨਹੀਂ ਹੋਊਗਾ। ਤੇ ਇਹ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਤੇ ਚੰਗਾ ਰਗੜਾ ਜਿਹੜਾ ਹਰਜੋਤ ਸਿੰਘ ਜੀ ਲਾ ਗਿਆ, ਉਹਨਾਂ ਦਾ ਹੀ ਸਮਾਨ ਉਹਨਾਂ ਨੂੰ ਹੀ ਜਿਹੜਾ ਉਹ ਵੇਚੀ ਜਾਂਦਾ ਸੀ। ਐਡੀ ਸਕੀਮ ਜਿਹੜੇ ਇੰਨੇ ਸਾਲ ਤੱਕ ਚਲਾਈ ਰੱਖੀ। ਇਹ ਅਕਸਰ ਆਪਾਂ ਦੇਖਦੇ ਹਾਂ, ਬਹੁਤ ਸਾਰੇ ਲੋਕ ਸੋਚਦੇ ਆ ਵੀ ਮੈਂ ਤਾਂ ਫੜਿਆ ਨਹੀਂ ਜਾਂਦਾ, ਵੀ ਮੈਂ ਤਾਂ ਪੁੱਠਾ ਕੰਮ ਕਰਦਾ ਵੀ ਆ ਤੇ ਮੈਂ ਤਾਂ ਫੜਿਆ ਨਹੀਂ ਜਾਂਦਾ, ਜਾਂ ਉਹ ਕਰਦਾ ਆ ਉਹਨੇ ਇਦਾਂ ਕੀਤਾ ਸੀਗਾ ਉਹ ਤਾਂ ਫੜਿਆ ਨਹੀਂ ਜਾਂਦਾ, ਵੀ ਆਪਾਂ ਵੀ ਕਰ ਲਈਏ। ਭਾਈ ਇਵੈਂਚੁਅਲੀ ਨਤੀਜਾ ਆ ਹੁੰਦਾ ਆ। ਇਹ ਲੱਗਦੇ ਤਾਂ ਭਾਵੇਂ ਕਈ ਸਾਲ ਆ, ਪਰ ਅੜਿੱਕੇ ਕਦੀ ਨਾ ਕਦੀ ਜਿਹੜੇ ਕਾਨੂੰਨ ਦੇ ਹੱਥੇ ਜਿਹੜੇ ਉਹ ਲੱਗ ਜਾਂਦੇ ਆ। ਤੇ ਫਿਰ ਜਿਹੜੇ ਬਾਗਾਂ ਨੂੰ ਲੱਗੇ ਆ ਨਾ ਤੁਹਾਡੇ ਸੇਬ ਤੇ ਸੰਤਰੇ ਤੇ ਸਾਰਾ ਕੁਝ ਤੁਸੀਂ ਸੋਚਦੇ ਆ ਵੀ ਮਾਲਾ ਮਾਲ ਹੋ ਜਾਣਾ ਆ, ਉਹ ਨਾਲ ਦੇ ਨਾਲ ਹੀ ਸਾਰੇ ਦੇ ਸਾਰੇ ਰੁੱਖ ਪੱਟ ਹੋ ਜਾਂਦੇ ਆ। ਸੋ ਇਦਾਂ ਦੇ ਕੰਮ ਤੋਂ ਪਹਿਲਾਂ ਹੀ ਪਰਹੇਜ਼ ਕਰਨਾ ਚਾਹੀਦਾ ਹੈ। ਜੀ, ਬ੍ਰੇਕ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਡਿਸਕਸ